ਜੇ ਬੀਜੇਪੀ 200 ਦੇ ਨੇੜੇ ਵੀ ਆ ਕੇ ਡਿਗੇ ਸੀਟਾਂ ਦੇ ਮਾਮਲੇ ਜਾਂ ਇਸ ਤੋਂ ਵੀ ਬਿਲੋ ਜਾਏ, ਪਰ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਬੀਜੇਪੀ ਦੀ ਐਮਰਜੈਂਸ ਹੋਏਗੀ। ਔਰ ਜਿਹੜੀ ਪਰੰਪਰਾ ਇਹਨਾਂ ਦੀ ਰਾਸ਼ਟਰਪਤੀ ਭਵਨ ਦੀ ਰਹੀ ਹੈ, ਪਹਿਲਾ ਸਰਕਾਰ ਬਣਾਉਣ ਦਾ ਸੱਦਾ ਜਿਹੜੀ ਸਭ ਤੋਂ ਵੱਡੀ ਪਾਰਟੀ ਹੁੰਦੀ ਹੈ ਧਿਰ ਹੁੰਦੀ ਹੈ ਉਹਨੂੰ ਦਿੱਤਾ ਜਾਂਦਾ ਹੈ। ਜੇ ਇਹ ਸਾਰੇ ਦੇ ਥੱਲੇ ਜੋ ਚੱਲ ਰਿਹਾ ਹੈ ਕੋਈ ਪੀਸਫੁਲੀ ਕਨਕਲੂਜਨ ਨਹੀਂ ਹੁੰਦਾ ਔਰ ਲੋਕ ਬਾਹਰ ਨਿਕਲ ਆਉਂਦੇ ਨੇ ਤਾਂ ਇਹ ਬੜੀ ਬਰੂਟਲੀ ਉਹਨੂੰ ਸਪਰੈਸ ਕਰਨਗੇ। ਇੱਕ ਪਾਸੇ ਮੋਦੀ ਅਮਿਤ ਸ਼ਾਹ ਐਂਡ ਕੰਪਨੀ ਇਹ ਤਾਂ ਖਰੀਦੋ ਫਰੋਖਤ ਕਰੇਗੀ, ਪਰ ਇਹ ਕੋਈ ਇੰਡੀਆ ਬਲੌਕ ਕੋਈ ਉਸ ਕਿਸਮ ਦਾ ਇੱਕ ਦੂਸਰੇ 'ਚ ਜ਼ੰਮ ਨਹੀਂ ਨੇ। ਇਹ ਵੀ ਵਕਤੀ ਤੌਰ 'ਤੇ ਇਕੱਠਾ ਹੋਇਆ ਜਿਹੜਾ ਜਿਹਨੂੰ ਤੁਸੀਂ ਕਹੋ ਕਿ ਭਾਈ ਇਹ ਸਾਧ ਦੀ ਭੂਰੀ ਤੇ ਇਕੱਠ ਹੈ ਜਿਹੜਾ ਖਿਲਰਦਿਆਂ ਵਕਤ ਨਹੀਂ ਲੱਗਣਾ। ਫੌਜੀ ਚੀਫ ਦਾ ਕਾਰਜਕਾਲ 1 ਮਹੀਨਾ ਵਧਾ ਦੇਣਾ, ਇਹ ਪਹਿਲਾਂ ਨਹੀਂ ਹੋਇਆ। ਇਹ ਬੰਦਾ ਇਹਨਾਂ ਦਾ ਟਰਸਟਵਰਦੀ ਹੈ, ਇਹਦੇ ਰਾਹੀਂ ਇਹਨਾਂ ਨੇ ਅਗਨੀਵੀਰ ਤੇ ਫਲਾਣੀਆਂ ਢਿਮਕਾ ਹੋਰ ਵੀ ਕੁਛ ਨਾ ਕੁਛ ਅੰਡਰ ਹੈਂਡ ਆਪਰੇਸ਼ਨ ਕਰਵਾਏ ਹੋਏ ਨੇ ਔਰ ਨਵੇਂ ਤੇ ਇਹਨਾਂ ਨੂੰ ਇਤਬਾਰ ਨਹੀਂ ਸੀ। ਸੋ ਇਹਦਾ ਮਤਲਬ ਹੈ ਕਿ ਫੌਜ ਦੀ ਕੁਵਰਤੋਂ ਕਰ ਸਕਦੇ ਨੇ। ਇੰਡੀਆ ਬਲੌਕ ਨੇ ਬੇਸ਼ੱਕ ਇਸ ਵੇਲੇ ਇੱਕ ਖਤਰਾ ਜ਼ਰੂਰ ਖੜਾ ਕੀਤਾ ਹੈ। ਕੁਛ ਇਸ਼ੂਜ਼ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕੈਂਪੇਨਿੰਗ ਕੀਤੀ ਉਹ ਲੋਕਾਂ ਦੇ ਮੁੱਢਲੇ ਇਸ਼ੂ ਨੇ, ਜਿਵੇਂ ਬੇਰੁਜ਼ਗਾਰੀ ਹੈ ਜਾਂ ਸੰਵਿਧਾਨ ਦੇ ਇਸ਼ੂ ਨੂੰ ਵੀ ਉਹਨੇ ਘੱਟੋ ਘੱਟ ਮਾਇਆਵਤੀ ਦਾ ਇੱਕ ਬਲੌਕ ਖਿਸਕ ਸਕਦਾ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਸੰਵਿਧਾਨ ਗਿਆ ਤਾਂ ਸਾਡੀਆਂ ਰਿਜ਼ਰਵੇਸ਼ਨਸ ਗਈਆਂ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਹੁਣ ਦੇਖੀਏ, ਮਤਲਬ ਚਲੋ ਚੋਣਾਂ ਦੀ ਅਸੀਂ ਗੱਲ ਕਰ ਰਹੇ ਹਾਂ, ਚੋਣਾਂ ਵੋਟਾਂ ਪੈ ਗਈਆਂ ਨੇ ਮੋਸਟਲੀ ਤੇ ਪੰਜਾਬ ਦੇ ਵਿੱਚ ਪੈਣ ਜਾ ਰਹੀਆਂ ਨੇ ਤੇ 4 ਤਰੀਕ ਨੂੰ ਇਲੈਕਸ਼ਨ ਰਿਜ਼ਲਟਸ ਜਿਹੜੇ ਆ ਉਹ ਆ ਜਾਣੇ ਆ। ਸੋ 4 ਤਰੀਕ ਤੋਂ ਬਾਅਦ ਦਾ ਜਦੋਂ ਅਸੀਂ ਉਹ ਦੇਖਦੇ ਹਾਂ, ਹੁਣ ਦਾਅਵੇ ਉਹ ਵੱਡੇ ਦੋਵੇਂ ਮੁੱਖ ਪਾਰਟੀਆਂ ਨੇ ਭਾਰਤ ਦੀਆਂ ਉਹਨਾਂ ਵੱਲੋਂ ਕੀਤੇ ਜਾ ਰਹੇ ਆ। ਮੋਦੀ ਜੀ ਤੇ 6 ਮਹੀਨੇ ਬਾਅਦ ਕੋਈ ਅਰਥਕੁਏਕ ਲਿਆਉਣ ਦੀ ਗੱਲ ਕਰ ਰਹੇ ਆ। ਅਜਿਹੇ ਹੀ ਕੁਝ ਜਿਹੜੇ ਰਾਹੁਲ ਗਾਂਧੀ ਹੈਗੇ ਆ ਉਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਆ। ਸੋ ਜਦੋਂ ਅਸੀਂ ਪੋਸਟ ਇਲੈਕਸ਼ਨ ਪੀਰੀਅਡ ਦੇਖਦੇ ਹਾਂ ਤੇ ਕਿਵੇਂ ਦੇਖਿਆ ਜਾਵੇ ਜਿਹੜਾ ਸਮੀਕਰਨ ਬਣਦਾ ਆ ਜਾਂ ਪੰਜਾਬ ਦੇ ਵਿੱਚ ਵੀ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਇਲੈਕਸ਼ਨ ਸਿਨੈਰੀਓ ਤੋਂ ਬਾਅਦ ਦਾ ਵਰਤਾਰਾ ਹੈਗਾ ਉਹ ਕਿਵੇਂ ਦਾ ਨਜ਼ਰ ਆਉਂਦਾ? ਕਿਉਂਕਿ ਇਹਦੇ 'ਚ 2 ਗੱਲਾਂ ਮੇਨ ਹੈਗੀਆਂ ਨੇ। ਇੱਕ ਤਾਂ ਇਹ ਜਿਹੜੀ ਸਪਿਨ ਜਾਂ ਜਿਹੜਾ ਇੱਕ ਗੇੜ ਬੀਜੇਪੀ ਨੇ ਚੜ੍ਹਾ ਦਿੱਤਾ ਹੈ ਪਿਛਲੇ 10 ਸਾਲਾਂ ਦੇ ਵਿੱਚ, ਨੋ ਮੈਟਰ ਵਾਟ ਉਹਨੂੰ ਤੁਸੀਂ ਵਾਪਸ ਨਹੀਂ ਲਿਆ ਸਕਦੇ ਹੈਗੇ। ਦੂਜਾ, ਪੰਜਾਬ ਪ੍ਰਤੀ ਜਿਹੜੀ ਉਹਨਾਂ ਦੀ ਨੀਤੀ ਹੈਗੀ ਹੈ ਪੋਲਰਾਈਜੇਸ਼ਨ ਦੇ ਥੱਲੇ, ਮਤਲਬ ਹੁਣ ਉਹਨਾਂ ਨੇ ਇੱਕ ਵੱਡਾ ਫੈਕਟਰ ਇਹਨਾਂ ਚੋਣਾਂ ਦੇ ਵਿੱਚ ਵੀ ਲੈ ਕੇ ਆਂਦਾ ਕਿ ਉਹਨਾਂ ਨੇ ਜਿਹੜੀ ਜੱਟ ਵੋਟ ਹੈਗੀ ਹੈ, ਕਿਸਾਨੀ ਦੀ ਵੋਟ ਹੈ, ਉਹਨੂੰ ਤੇ ਕੰਪਲੀਟਲੀ ਉਹਨਾਂ ਨੇ ਇਹ ਮੰਨ ਲਿਆ ਵੀ ਭਾਈ ਨਾ ਇਹ ਸਾਡੇ ਨਾਲ ਲੱਗੇ ਨੇ ਤੇ ਨਾ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਅਖੀਰ ਤੇ ਆ ਕੇ ਹੁਣ ਉਹਨਾਂ ਨੂੰ ਨਾਲ ਲਾਉਣ ਦੀ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਦਲਿਤਾਂ ਨੂੰ ਆਪਣੇ ਵੱਲ ਖਿੱਚਣ ਦੀ। ਜਿਹੜਾ ਦਲਿਤ ਵੋਟ ਬੈਂਕ ਹੈਗਾ ਪੰਜਾਬ ਦਾ, ਉਹ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੀਆਂ ਪੰਜਾਬ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਕਿਸ ਹੱਦ ਤੱਕ ਕਾਰਗਰ ਸਾਬਤ ਹੋਵੇਗਾ? ਇਹਨੂੰ ਸੋ ਪੋਸਟ ਇਲੈਕਸ਼ਨ ਸਿਨੈਰੀਓ ਵਜੋਂ ਕਿਵੇਂ ਦੇਖਦੇ ਹੋ, ਦੋਵੇਂ ਇੰਡੀਆ ਲੈਵਲ 'ਤੇ ਵੀ ਤੇ ਪੰਜਾਬ ਲੈਵਲ 'ਤੇ ਵੀ? ਦੇਖੋ, ਮੇਰਾ ਖਿਆਲ ਹੈ ਵੀ ਜੇ ਅਸੀਂ ਇਹਨੂੰ ਥੋੜ੍ਹਾ ਬ੍ਰੇਕਅਪ ਕਰਕੇ ਗੱਲ ਕਰੀਏ, ਕਿਉਂਕਿ ਇੰਡੀਅਨ ਸਿਨੈਰੀਓ ਸਮਝਣਾ ਪਹਿਲਾਂ ਜ਼ਰੂਰੀ ਹੈ, ਫਿਰ ਪੰਜਾਬ ਦੇ ਸਿਨੈਰੀਓ ਵੱਲ ਅਸੀਂ ਮੁੜਾਂਗੇ। ਇਸ ਸਾਰੇ ਮੁੱਦੇ ਨੂੰ ਲੈ ਕੇ, ਕਿਉਂਕਿ ਆਲਰੇਡੀ ਪਿਛਲੇ 2-3 ਹਫ਼ਤੇ ਤੋਂ ਜਿਹੜੀ ਇੰਟੈਂਸ ਪਬਲਿਸਿਟੀ ਦੋਨੋਂ ਹੀ ਧੜਿਆਂ ਦੇ ਕੁਛ ਐਕਟਿਵਿਸਟ, ਕੁਛ ਪੇਡ, ਜਿਵੇਂ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕ ਜਿਨ੍ਹਾਂ ਨੇ ਇਹ ਖੁੱਲ੍ਹੇਆਮ ਜਿਹੜੀ ਲਾਈਨ ਅਬ ਕੀ ਬਾਰ 400 ਪਾਰ ਦੀ ਲਾਈਨ ਦੇਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਹੀ ਐਂਡੋਰਸ ਕੀਤਾ ਕਿ ਜੀ ਮੋਦੀ ਜਿੱਤ ਰਿਹਾ। ਤੇ ਦੂਸਰੇ ਪਾਸੇ ਜੋਗਿੰਦਰ ਯਾਦਵ ਤੋਂ ਲੈ ਕੇ ਕੁਛ ਉਸ ਕਿਸਮ ਦੇ ਜਿਹੜੇ ਜਿਨ੍ਹਾਂ ਨੂੰ ਰਿਲੇਟਿਵਲੀ ਤੁਸੀਂ ਨਿਊਟਰਲ ਜ਼ੋਨ 'ਚ ਲਿਖ ਸਕਦੇ ਹੋ ਔਰ ਜਿਹੜਾ ਇੱਕ ਐਮਰਜਿੰਗ ਕੰਸੈਂਸਸ ਰਹੀ ਕਿ ਜੋ ਵੀ ਹਾਲਾਤ ਚੱਲ ਰਹੇ ਨੇ 400 ਪਾਰ ਤਾਂ ਦੂਰ ਦੀ ਗੱਲ, ਬੀਜੇਪੀ ਜਿਹੜਾ ਮੈਜਿਕ ਅੰਕੜਾ ਹੈ, ਜਾਦੂਈ ਅੰਕੜਾ 272 ਦਾ, ਈਵਨ ਉਹਨੂੰ ਵੀ ਹਾਸਲ ਨਹੀਂ ਕਰੇਗੀ ਔਰ ਉਸ ਦੇ ਲਈ ਜਿਹੜੀ ਸੀਟਾਂ ਦੀ ਗਿਣਤੀ ਈਵਨ 200 ਦੇ ਨੇੜੇ ਤੇੜੇ ਕੁਛ ਜਿਹੜੇ ਐਨਾਲਿਸਟ ਨੇ ਉਹ ਬਿਲੋ 200 ਦਿੰਦੇ ਨੇ। ਦੂਸਰੇ ਪਾਸੇ ਇੰਡੀਆ ਬਲੌਕ ਦੇ ਵਿੱਚ ਇੱਕ ਗੱਲ ਦਾ ਧਿਆਨ ਰਿਹਾ ਕਿ ਵੀ ਬੇਸ਼ੱਕ ਇੰਡੀਆ ਬਲੌਕ ਨੇ ਯੂਪੀ ਔਰ ਬਿਹਾਰ ਦੀਆਂ ਜਿਹੜੀਆਂ 2 ਵੱਡੀਆਂ ਧਿਰਾਂ
ਇੱਕ ਪਾਸੇ ਲਾਲੂ ਯਾਦਵ ਦਾ ਟੱਬਰ ਤੇਜਸਵੀ ਯਾਦਵ, ਔਰ ਇਧਰ ਮੁਲਾਇਮ ਸਿੰਘ ਯਾਦਵ ਦਾ ਬੇਟਾ ਸਮਾਜਵਾਦੀ ਪਾਰਟੀ ਦਾ, ਉਹ ਤਾਂ ਰਾਹੁਲ ਗਾਂਧੀ ਦੇ ਖੱਬੇ ਸੱਜੇ ਆਏ। ਔਰ ਇਸੇ ਤਰ੍ਹਾਂ ਜਿਹੜਾ ਹੈ ਕੇਜਰੀਵਾਲ ਵੀ, ਜੋ ਹਾਲਾਂ ਸ਼ੁਰੂ 'ਚ ਇਫ ਐਂਡ ਬਟ ਕਰਦਾ ਸੀ, ਉਹ ਕੰਡੀਸ਼ਨਲ ਜਿਹਾ ਦਿੱਲੀ ਹਰਿਆਣਾ ਦੂਸਰੀਆਂ ਥਾਵਾਂ 'ਤੇ ਰਲ ਕੇ ਉਹਨਾਂ ਨੇ ਕੈਂਡੀਡੇਟ ਦਿੱਤੇ ਨੇ, ਪੰਜਾਬ ਦੇ ਵਿੱਚੋਂ ਟਕਰਾਅ ਦੇ ਵਿੱਚ ਨੇ। ਲੇਕਿਨ ਜਿਹੜੀਆਂ ਧਿਰਾਂ ਮੈਨੂੰ ਲੱਗਦਾ ਹੈ ਕਿ ਵੀ ਡਿਸਾਈਡਿੰਗ ਫੈਕਟਰ ਹੋਣੀਆਂ ਨੇ ਇਹਦੇ 'ਚ, ਤਾਂ ਕੋਈ ਜਿਹੜਾ ਕਿਸੇ ਨੂੰ ਇਖਤਲਾਫਾਤ ਨਹੀਂ ਕਿ ਬੇਸ਼ੱਕ ਜੇ ਬੀਜੇਪੀ 200 ਦੇ ਨੇੜੇ ਵੀ ਆ ਕੇ ਡਿਗੇ ਸੀਟਾਂ ਦੇ ਮਾਮਲੇ ਜਾਂ ਇਸ ਤੋਂ ਵੀ ਬਿਲੋ ਜਾਏ, ਪਰ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਬੀਜੇਪੀ ਦੀ ਐਮਰਜੈਂਸ ਹੋਏਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹੁਣ ਜਿਹੜਾ ਗ੍ਰੈਬ ਗੇਮ ਹੋਏਗੀ, ਹੁਣ ਜਿਵੇਂ ਅਸੀਂ ਜੇ 45 ਦੇ ਕਰੀਬ ਸੀਟਾਂ ਵੈਸਟ ਬੰਗਾਲ 'ਚੋਂ ਦੇਖਦੇ ਹਾਂ ਤੇ ਮਮਤਾ ਬੈਨਰਜੀ ਇੰਡੀਆ ਬਲਾਕ ਦੇ ਨਾਲ ਨਹੀਂ ਆਈ। ਉੜੀਸਾ ਦੇ ਵਿੱਚ ਇੱਕ ਵੱਡਾ ਚੰਕ ਸੀਟਾਂ ਦਾ ਹੈ, ਬੀਜੂ ਪਟਨਾਇਕ ਦਾ ਲੜਕਾ ਨਵੀਨ ਪਟਨਾਇਕ, ਉਹ ਇੰਡੀਆ ਬਲਾਕ ਦਾ ਹਿੱਸਾ ਨਹੀਂ ਹੈ ਜੀ। ਮੋਦੀ ਨੇ ਜਿਵੇਂ ਆਂਧਰਾ ਪ੍ਰਦੇਸ਼ ਔਰ ਤੇਲੰਗਾਨਾ ਦੇ ਵਿੱਚ, ਆਂਧਰਾ 'ਚ ਖਾਸ ਤੌਰ 'ਤੇ ਚੰਦਰ ਬਾਬੂ ਨਾਇਡੂ ਤੇ ਦੂਜੀ ਰੈਡੀ ਫੈਕਸ਼ਨ, ਉਹ ਦੋਨਾਂ ਨੂੰ ਹੀ ਕਿਸੇ ਨੂੰ ਵੀ, ਜਿਹਨੂੰ ਪੋਚ ਅਪੋਨ ਕਹਿੰਦੇ ਨੇ ਸ਼ਿਕਾਰ ਦੀ ਜ਼ਬਾਨ ਦੇ ਵਿੱਚ, ਉਹ ਕਰ ਸਕਦਾ ਹੈ। ਔਰ ਇਸੇ ਤਰ੍ਹਾਂ ਮਾਇਆਵਤੀ, ਬੇਸ਼ੱਕ ਉਹਨੂੰ ਕਈਆਂ ਨੇ ਰਿਟ ਆਫ ਕੀਤਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ਮਾਇਆਵਤੀ ਵੀ ਮਮਤਾ ਬੈਨਰਜੀ ਵਾਂਗ ਬਹੁਤ ਸ਼ਰੂਡ ਹੈ ਔਰ ਆਪਣੀ ਗੇਮ ਉਹ ਖੇਡਦੀ ਹੈ। ਔਰ ਇਹ ਵੀ ਪੋਸੀਬਿਲਿਟੀ ਹੈ ਈਵਨ ਇਸ ਵੇਲੇ ਇਹ ਦੋ ਯੂਪੀ ਔਰ ਬਿਹਾਰ ਤੋਂ ਇਲਾਵਾ ਜਿੱਥੇ ਵੱਡਾ ਹਾਮ ਬੀਜੇਪੀ ਨੂੰ ਹੋਣ ਜਾ ਰਿਹਾ ਮਹਾਰਾਸ਼ਟਰ ਹੈ, ਜਿੱਥੇ ਕਿ ਉਧਵ ਠਾਕਰੇ, ਬਾਲ ਠਾਕਰੇ ਦਾ ਲੜਕਾ, ਖੁੱਲ੍ਹ ਕੇ ਰਾਹੁਲ ਗਾਂਧੀ ਦੇ ਇੰਡੀਆ ਕੈਂਪ ਦੇ ਨਾਲ ਆਇਆ। ਪਰ ਇਸ ਗੱਲ ਦਾ ਧਿਆਨ ਰਹੇ ਜੇ ਉਹ 20-25 ਸੀਟਾਂ, ਕਿਉਂਕਿ 45 ਸੀਟਾਂ ਮਹਾਰਾਸ਼ਟਰ ਦੀਆਂ ਨੇ, ਅਸਲੀ ਸ਼ਿਵ ਸੈਨਾ ਦੇ ਤੌਰ ਤੇ ਉਹ ਆਪਣਾ 19 ਸੀਟਾਂ ਗ੍ਰੈਬ ਕਰ ਜਾਂਦਾ ਹੈ ਤੇ ਇਹ ਸਾਰੇ ਹੀ ਓਪਨ ਹੋਣਗੇ। ਇੱਕ ਪਾਸੇ ਮੋਦੀ ਅਮਿਤ ਸ਼ਾਹ ਐਂਡ ਕੰਪਨੀ ਇਹ ਤਾਂ ਖਰੀਦੋ ਫਰੋਖਤ ਕਰੇਗੀ, ਪਰ ਇਹ ਕੋਈ ਇੰਡੀਆ ਬਲਾਕ ਕੋਈ ਉਸ ਕਿਸਮ ਦਾ ਇੱਕ ਦੂਸਰੇ 'ਚ ਜ਼ੰਮ ਨਹੀਂ ਨੇ। ਇਹ ਵੀ ਵਕਤੀ ਤੌਰ ਤੇ ਇਕੱਠਾ ਹੋਇਆ, ਜਿਹੜਾ ਜਿਹਨੂੰ ਤੁਸੀਂ ਕਹੋ ਕਿ ਭਾਈ ਇਹ ਸਾਧ ਦੀ ਭੂਰੀ ਤੇ ਇਕੱਠ ਹੈ, ਜਿਹੜਾ ਖਿਲਰਦਿਆਂ ਵਕਤ ਨਹੀਂ ਲੱਗਣਾ। ਦੂਸਰੇ ਪਾਸੇ ਜੇ ਕੁਝ ਇੰਡੀਕੇਸ਼ਨਸ ਕਿ ਵੀ ਇਹਨਾਂ ਨੇ ਪਾਵਰ ਈਜ਼ੀਲੀ ਗਿਵ ਅਪ ਨਹੀਂ ਕਰਨੀ, ਜੇ ਦੇਖਣੀ ਹੋਏ ਉਹਦੇ 'ਚ 2-3 ਚੀਜ਼ਾਂ ਤੁਸੀਂ ਸਿੰਪਟਮਸ ਦੇਖਦੇ ਹੋ ਕਿ ਫੌਜੀ ਚੀਫ ਦਾ ਕਾਰਜਕਾਲ 1 ਮਹੀਨਾ ਵਧਾ ਦੇਣਾ। ਇਹ ਪਹਿਲਾਂ ਨਹੀਂ ਹੋਇਆ, 75 ਸਾਲ 'ਚ ਨਹੀਂ ਹੋਇਆ। ਕਮੇਟੀ ਹੁੰਦੀ ਹੈ, ਰਿਕਮੈਂਡ ਕਰਦੀ ਹੈ, ਸੀਨੀਅਰ ਮੋਸਟ ਜਿਹੜੇ 2-3 ਹੁੰਦੇ ਨੇ ਉਹਨਾਂ 'ਚੋਂ ਇੱਕ ਚੁਣਨਾ ਇਹਨਾਂ ਦੀ ਮਰਜ਼ੀ ਹੁੰਦੀ ਹੈ, ਕਿਸੇ ਦੀ ਸਿਕਿਉਰਿਟੀ ਸੁਪਰਸੀਡ ਕਰ ਸਕਦੇ ਨੇ। ਸੋ ਇਸ ਤੋਂ ਮੈਨੂੰ ਇਹ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਟਰਸਟਵਰਦੀ ਹੈ। ਇਹਦੇ ਰਾਹੀਂ ਇਹਨਾਂ ਨੇ ਅਗਨੀਵੀਰ ਤੇ ਫਲਾਣੀਆਂ ਢਿਮਕਾ ਹੋਰ ਵੀ ਕੁਛ ਨਾ ਕੁਛ ਅੰਡਰ ਹੈਂਡ ਆਪਰੇਸ਼ਨ ਕਰਵਾਏ ਹੋਏ ਨੇ ਔਰ ਨਵੇਂ ਤੇ ਇਹਨਾਂ ਨੂੰ ਇਤਬਾਰ ਨਹੀਂ ਸੀ। ਸੋ ਇਹਦਾ ਮਤਲਬ ਹੈ ਕਿ ਫੌਜ ਦੀ ਵਰਤੋਂ ਕਰ ਸਕਦੇ ਨੇ। ਫਿਰ ਜਿਵੇਂ 35 ਕੇ ਕਿੰਨੇ ਜਿਹੜੇ ਇਹਨਾਂ ਦੇ ਈਡੀ ਦੇ ਵਿੱਚ ਸੀ, ਐਨਫੋਰਸਮੈਂਟ, ਡਰੱਗ ਐਨਫੋਰਸਮੈਂਟ ਦੇ ਵਿੱਚ, ਉਹਨਾਂ ਨੂੰ ਓਵਰਨਾਈਟ ਜੁਆਇੰਟ ਡਾਇਰੈਕਟਰ ਬਣਾ ਦੇਣਾ, ਜਦੋਂ ਕਿ 2 ਜਾਂ 3 ਦੀਆਂ ਮੈਕਸਿਮਮ ਪ੍ਰਮੋਸ਼ਨਸ ਹੁੰਦੀਆਂ ਨੇ, ਕਿ ਬਈ ਇਹ ਇਹਨਾਂ ਨੇ ਇਮੀਡੀਏਟ ਬਾਅਦ ਜਦੋਂ ਈਵਨ ਇਹ ਕਾਊਂਟਡਾਊਨ ਚੱਲ ਵੀ ਰਿਹਾ ਹੋਏਗਾ, ਡਰੱਗ ਐਨਫੋਰਸਮੈਂਟ ਵਾਲੇ ਜਿਹੜੀਆਂ ਰੀਜਨਲ ਪਾਰਟੀ ਜਾਂ ਖੇਤਰੀ ਪਾਰਟੀਆਂ ਨੇ ਜਿਨ੍ਹਾਂ ਦੇ ਕੋਲ ਬੈਲੈਂਸ ਆਏਗਾ ਅਲਟੀਮੇਟਲੀ, ਉਹਨਾਂ ਦੇ ਰੇਡ ਕਰ ਰਹੀਆਂ ਹੋਣਗੀਆਂ ਵੀ ਚੱਕੋ ਦੱਸੋ ਜੀ ਕੀ ਹੈ, ਤੁਸੀਂ ਕਿੱਧਰ ਨੂੰ ਜਾਣਾ। ਔਰ ਜਿਸ ਕੌਨਫੀਡੈਂਸ ਨਾਲ ਅੱਜ ਵੀ ਅਮਿਤ ਸ਼ਾਹ ਜਾਂ ਦੂਸਰੇ 400 ਪਾਰ ਦੀ ਗੱਲ, ਜਿਵੇਂ ਇੰਡੀਅਨ ਐਕਸਪ੍ਰੈਸ ਨਾਲ ਇੰਟਰਵਿਊ 'ਚ, ਉਸ ਤੋਂ ਇਹ ਲੱਗਦਾ ਹੈ ਜਿਵੇਂ ਅਸੀਂ ਆਲਰੇਡੀ EVM ਮਸ਼ੀਨਾਂ ਦੀ ਗੱਲ ਕੀਤੀ ਹੈ। ਸੋ ਕਿਤੇ ਵੀ ਜੇ ਇਸ ਸਾਰੇ ਦੇ ਥੱਲੇ ਜੋ ਚੱਲ ਰਿਹਾ ਹੈ ਕੋਈ ਪੀਸਫੁਲੀ ਕਨਕਲੂਜਨ ਨਹੀਂ ਹੁੰਦਾ ਔਰ ਲੋਕ ਬਾਹਰ ਨਿਕਲ ਆਉਂਦੇ ਨੇ, ਤਾਂ ਇਹ ਬੜੀ ਬਰੂਟਲੀ ਉਹਨੂੰ ਸੁਪਰੈਸ ਕਰਨਗੇ। ਔਰ ਮੈਨੂੰ ਇਹ ਲੱਗਦਾ ਹੈ ਕਿ ਨੋ ਮੈਟਰ ਇਹਨਾਂ ਦੀਆਂ ਸੀਟਾਂ 200 ਤੋਂ ਥੱਲੇ ਵੀ ਜਾਂਦੀਆਂ ਨੇ, ਇਹ ਐਜ਼ ਏ ਲਾਰਜੈਸਟ ਪਾਰਟੀ ਉੱਭਰੇਗੀ। ਔਰ ਜਿਹੜੀ ਪਰੰਪਰਾ ਇਹਨਾਂ ਦੀ ਰਾਸ਼ਟਰਪਤੀ ਭਵਨ ਦੀ ਰਹੀ ਹੈ, ਪਹਿਲਾ ਸਰਕਾਰ ਬਣਾਉਣ ਦਾ ਸੱਦਾ ਜਿਹੜੀ ਸਭ ਤੋਂ ਵੱਡੀ ਪਾਰਟੀ ਹੁੰਦੀ ਹੈ, ਧਿਰ ਹੁੰਦੀ ਹੈ, ਉਹਨੂੰ ਦਿੱਤਾ ਜਾਂਦਾ ਹੈ। ਇਸ ਮਾਮਲੇ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਅਲਟੀਮੇਟਲੀ ਬਾਲ ਜਿਹੜਾ ਉਹ ਇਹਨਾਂ ਦੀ ਜਿਹੜੀ ਹੈ ਡੀ ਦੇ ਵਿੱਚ ਹੀ ਰਹੇਗਾ। ਪਹਿਲਾ ਪਾਰਟ ਤਾਂ ਇਹ ਹੈ। ਇੰਡੀਆ ਬਲਾਕ ਦੇ ਥੱਲੇ ਜਿਹੜਾ ਹੈ, ਕਿਉਂਕਿ ਉਹਦੇ 'ਚ ਵੀ ਕੋਈ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਨਹੀਂ ਹੈ ਹਾਂਜੀ, ਔਰ ਉਹਨਾਂ ਕੋਲ ਮੌਕਾ ਵੀ ਨਹੀਂ ਹੋਣਾ। ਔਰ ਜੇ ਅਸੀਂ, ਔਰ ਮੈਨੂੰ ਇਹ ਲੱਗਦਾ ਵੀ ਜੇ ਆਪੋਜੀਸ਼ਨ ਦਾ ਹਾਲ ਦੇਖਾਂ ਤਾਂ ਮੈਨੂੰ ਪੋਸਟ ਐਮਰਜੈਂਸੀ ਜਦੋਂ ਇਲੈਕਸ਼ਨਾਂ ਹੋਈਆਂ ਔਰ ਜਨਤਾ ਪਾਰਟੀ ਹੋਂਦ 'ਚ ਆਈ, ਹਾਲਾਂਕਿ ਜੈ ਪ੍ਰਕਾਸ਼ ਨਾਰਾਇਣ ਗਾਈਡਿੰਗ ਫੋਰਸ ਸੀ, ਕੰਸੈਂਸਸ ਨਹੀਂ ਸੀ ਕਿ ਕਿਹਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਹੈ। ਮੁਰਾਰਜੀ ਦੇਸਾਈ ਪਿਕਚਰ 'ਚ ਸੀ, ਜਗਜੀਵਨ ਰਾਮ ਸੀ,
ਚੰਦਰ ਸ਼ੇਖਰ ਸੀ। ਸੋ ਮੁਰਾਰਜੀ ਦੇਸਾਈ ਦੇ ਹੱਕ ਦੇ ਵਿੱਚ ਗਈ ਗੱਲ, ਲੇਕਿਨ ਉਹਨੂੰ ਨਾ ਚੌਧਰੀ ਚਰਨ ਸਿੰਘ ਨੇ ਪਸੰਦ ਕੀਤਾ ਅਲਟੀਮੇਟਲੀ, ਨਾ ਜਗਜੀਵਨ ਰਾਮ ਨੇ ਕੀਤਾ। ਔਰ ਅਸੀਂ ਦੇਖਦੇ ਹਾਂ ਕਿ ਉਹ ਹਕੂਮਤ ਜਿਹੜੀ 6 ਮਹੀਨੇ ਤੋਂ ਬਾਅਦ ਹੀ, ਜਿਹਦੇ ਲਈ ਲਫ਼ਜ਼ ਉਸ ਪੀਰੀਅਡ ਦੇ ਐਨਾਲਿਸਟ ਨੇ ਚੂੰ ਦਾ ਮੁਰੱਬਾ ਕਹਿਣਾ ਸ਼ੁਰੂ ਕਰਤਾ, ਔਰ ਨਤੀਜਾ ਇਹ ਹੋਇਆ ਕਿ ਵੀ ਉਹ ਸਾਰਾ ਕਲੈਪਸ ਹੋਇਆ। ਔਰ ਫੌਰਨ ਬਾਅਦ ਮਿਡ ਟਰਮ ਇਲੈਕਸ਼ਨ ਜਦੋਂ ਹੋਈਆਂ ਤੇ ਇੰਦਰਾ ਗਾਂਧੀ 1980 ਤੱਕ ਪਹੁੰਚਦੇ ਆ ਬਹੁਤ ਵੱਡੀ ਤਾਕਤ ਦੇ ਨਾਲ ਵਾਪਸ ਮੁੜੀ। ਔਰ ਫਿਰ ਅਸੀਂ ਦੇਖਦੇ ਹਾਂ ਜਿਹੜਾ ਐਂਟੀ ਸਿੱਖ ਏਜੰਡਾ ਇੰਦਰਾ ਗਾਂਧੀ ਦਾ ਸੀ, ਕਿਉਂਕਿ ਐਮਰਜੈਂਸੀ ਦਾ ਅਪੋਜ਼ ਕਰਨਾ ਇਹ ਸਿੱਖਾਂ ਦਾ ਬਹੁਤ ਵੱਡਾ ਗੁਨਾਹ ਸੀ ਉਹਦੀਆਂ ਨਜ਼ਰਾਂ ਦੇ ਵਿੱਚ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇੰਡੀਆ ਬਲਾਕ ਨੇ ਬੇਸ਼ੱਕ ਇਸ ਵੇਲੇ ਇੱਕ ਖਤਰਾ ਜ਼ਰੂਰ ਖੜਾ ਕੀਤਾ। ਕੁਛ ਇਸ਼ੂਜ਼ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕੈਂਪੇਨਿੰਗ ਕੀਤੀ ਉਹ ਲੋਕਾਂ ਦੇ ਮੁੱਢਲੇ ਇਸ਼ੂ ਨੇ, ਜਿਵੇਂ ਬੇਰੁਜ਼ਗਾਰੀ ਹੈ ਜਾਂ ਸੰਵਿਧਾਨ ਦੇ ਇਸ਼ੂ ਨੂੰ ਵੀ ਉਹਨੇ ਘੱਟੋ ਘੱਟ ਮਾਇਆਵਤੀ ਦਾ ਇੱਕ ਬਲਾਕ ਖਿਸਕ ਸਕਦਾ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਸੰਵਿਧਾਨ ਗਿਆ ਤਾਂ ਸਾਡੀਆਂ ਰਿਜ਼ਰਵੇਸ਼ਨਸ ਗਈਆਂ। ਔਰ ਰੀਜਨਲ ਜਿਵੇਂ ਸ਼ਿਵ ਸੈਨਾ ਔਰ ਇੱਧਰ ਜਿਹੜਾ ਉਹ ਥੋੜ੍ਹਾ ਬਹੁਤ ਕਾਂਗਰਸ ਗੇਨ ਕਰ ਸਕਦੀ ਹੈ, ਰਾਜਸਥਾਨ ਦੇ ਵਿੱਚ ਵੀ, ਹਿਮਾਚਲ 'ਚ ਵੀ 4 ਸੀਟਾਂ ਨੇ, 4 ਚੋਂ 2 ਗੇਨ ਕਰ ਸਕਦੀ ਹੈ। ਪੰਜਾਬ ਦੇ ਹਵਾਲੇ ਨਾਲ ਜੇ ਅਸੀਂ ਪਿਛਲੀ ਪਾਰਲੀਮੈਂਟ ਦੇਖੀਏ ਉਹਦੇ 'ਚ 2 ਸੀਟਾਂ ਬੀਜੇਪੀ ਕੋਲ ਸੀ, 2 ਅਕਾਲੀਆਂ ਕੋਲ ਸੀ, ਔਰ ਇਹ ਜਿਹੜੀਆਂ ਨੇ ਕਾਂਗਰਸ ਦੇ ਕੋਲ 9 ਸੀਟਾਂ ਸੀ। ਔਰ ਇਹ ਜਿਹੜੀਆਂ ਨੇ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰਾਂਗੇ ਪੰਜਾਬ ਦੇ ਕੰਟੈਕਸਟ ਕਿ 3-4 ਸੀਟਾਂ ਜਿਹੜੀਆਂ ਪੰਥਕ ਇੰਟਰਸਟ ਦੀਆਂ ਨੇ। ਬਾਕੀ ਜੇ ਕਹਿਣਾ ਹੋਏ ਤਾਂ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿਚਾਲੇ ਹੈ ਜੀ। ਅਕਾਲੀ ਦਲ ਬਾਦਲ ਔਰ ਬੀਜੇਪੀ ਦਾ ਜਿਹੜਾ ਹੈ ਉਹ ਤੀਸਰੀ ਜਾਂ ਚੌਥੀ ਪੋਜੀਸ਼ਨ ਦੇ ਲਈ ਉਹਨਾਂ ਦੀ ਤੁਸੀਂ ਲੜਾਈ ਕਹਿ ਸਕਦੇ ਹੋ, ਇੱਕ ਦੀ ਸੀਟ ਨੂੰ ਛੱਡ ਕੇ, ਜਿਵੇਂ ਬਠਿੰਡੇ ਦੀ ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਹੈ ਜਿਹੜੀ ਇਹਨਾਂ ਦੇ ਹੱਕ 'ਚ ਭੁਗਤ, ਉਹਦਾ ਅਸੀਂ ਅੱਗੋਂ ਗੱਲ ਕਰਦੇ। ਪਰ ਕੁੱਲ ਮਿਲਾ ਕੇ ਜਿਹੜਾ ਤੁਹਾਡਾ ਸਵਾਲ ਹੈ ਕਿ ਸਿਨੈਰੀਓ ਕੀ ਹੈ, ਫਿੰਗਰਸ ਕ੍ਰੋਸਡ, ਲੇਕਿਨ ਕਿਸੇ ਵੀ ਹਾਲਤ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਸਰਕਾਰ ਬਣਾਉਣ ਦਾ ਸੱਦਾ ਹੈ ਉਹ ਬੀਜੇਪੀ ਨੂੰ। ਹਾਂ, ਇਹਦੇ 'ਚ ਇੱਕ ਪਾਰਟ ਜਿਹੜਾ ਮੈਂ ਮੈਂਸ਼ਨ ਨਹੀਂ ਕੀਤਾ ਕਿ ਜੇ ਮੋਦੀ ਦਾ ਜੇ 200 ਤੋਂ ਥੱਲੇ ਇਹਨਾਂ ਦਾ ਜਾਂਦਾ ਹੈ ਤੇ ਫਿਰ ਵਿਦਿਨ ਬੀਜੇਪੀ ਦੇ ਤਾਂ ਨਹੀਂ ਰਿਵੋਲਟ ਹੁੰਦਾ। RSS ਨਾਗਪੁਰ ਵਾਲੇ ਕਹਿਣਗੇ ਕਿ ਡੇਜ਼ ਆਫ ਮੋਦੀ ਆਰ ਓਵਰ, ਔਰ ਉਹ ਜਿਹੜਾ ਉਹਨਾਂ ਦਾ ਖਾਸਮ ਖਾਸ ਗਡਕਰੀ ਹੈ, ਫਿਰ ਅਮਿਤ ਸ਼ਾਹ ਦਾ ਅਦਾ ਨਹੀਂ ਹੋਏਗਾ, ਕਿਉਂਕਿ ਜੇ ਇਹ 3rd ਟਰਮ ਮੋਦੀ ਨੂੰ ਮਿਲਦੀ ਹੈ ਫਿਰ ਉਹ ਇੱਕ ਜੇ ਕਿਸੇ ਵੀ ਤਰੀਕੇ ਨਾਲ ਉਹ 300 ਤੱਕ ਅੰਕੜਾ ਪਹੁੰਚਾਉਂਦੇ ਨੇ ਜਾਂ ਦੂਜਿਆਂ ਦੀ ਲੋੜ ਨਹੀਂ ਰਹਿੰਦੀ, ਫਿਰ ਉਸ ਹਾਲਤ ਦੇ ਵਿੱਚ ਇੱਕ ਪੋਸੀਬਿਲਿਟੀ ਹੋ ਸਕਦੀ ਹੈ ਕਿ 3rd ਜਿਹੜੀ ਟਰਮ ਹੈ ਉਹਨੂੰ ਮੋਦੀ ਲੀਡ ਨਾ ਕਰੇ ਬੀਜੇਪੀ ਦੀ, ਉਹਨੂੰ ਉਹਦੇ 'ਚ ਗਡਕਰੀ ਜਾਂ ਉਹਨਾਂ ਦਾ ਕੋਈ ਹੋਰ ਨੋਮੀਨੀ, ਜਿਹੜਾ ਗਡਕਰੀ ਖਾਸ RSS ਮੈਨ ਹੈ, ਫਿਰ ਇਸ ਗੱਲ ਦੀ ਪੋਸੀਬਿਲਿਟੀ ਬਣ ਜਾਂਦੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਕੰਟੀਨਿਊ ਕਰਦੇ ਹਾਂ।